ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਅੱਜ ਇੱਕ ਗੱਲ ਕਰਾਂਗੇ ਇੱਕ ਖੁਸ਼ੀ ਦੀ ਖਬਰ ਤੇ। ਬੜੀ ਵੱਡੀ ਖਬਰ ਆ, ਕਹਿਣ ਨੂੰ ਤੇ ਇੱਕ ਮਾੜਾ ਜਿਹਾ ਬੋਰਡਾਂ ਦੇ ਉੱਤੇ ਕੋਈ ਅਲਫਾਜ਼ ਹੀ ਬਦਲੇ ਗਏ ਆ, ਪਰ ਇਹ ਪੰਜਾਬੀਆਂ ਲਈ ਤੇ ਖਾਸ ਕਰ ਸਿੱਖਾਂ ਲਈ ਇੱਕ ਵੱਡੀ ਖਬਰ ਆ। ਹੋਇਆ ਇਹ ਸੀਗਾ ਕਿ ਜਦੋਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਆਇਆ ਤੇ ਮੋਟਰਵੇ ਜਿਹੜੀ ਫੈਸਲਾਬਾਦ ਵਾਲੀ ਮੋਟਰਵੇ ਸੀਗੀ ਲਾਹੌਰ ਤੋਂ ਮੁਲਤਾਨ ਤੱਕ ਜਾਣ ਵਾਲੀ, ਉਹਦੇ ਉੱਤੇ ਲੱਗੇ ਹੋਏ ਜਿਹੜੇ ਬੋਰਡ ਸੀਗੇ, ਜਿਹੜੇ ਰਾਹ ਦੇ ਉੱਤੇ ਬੋਰਡ ਲੱਗੇ ਹੋਏ ਸੀ ਨਨਕਾਣਾ ਸਾਹਿਬ ਸ਼ਹਿਰ ਦੇ ਨੇੜੇ, ਉਹਨਾਂ ਦੇ ਉੱਤੇ ਜਿਹੜਾ ਅਲਫਾਜ਼ ਲਿਖੇ ਗਏ, ਪਹਿਲੇ ਜਿਹੜੇ ਲਿਖੇ ਜਾਂਦੇ ਸੀ ਉਹ ਗੁਰਮੁਖੀ 'ਚ ਤੇ ਨਾਲ ਉਰਦੂ 'ਚ ਲਿਖਿਆ ਜਾਂਦਾ ਸੀ। ਇਸ ਵਾਰੀ ਜਦੋਂ ਮੋਟਰਵੇ ਬਣ ਕੇ ਤਿਆਰ ਹੋਈ ਤੇ ਉਹਨਾਂ ਨੇ ਨਨਕਾਣਾ ਸਾਹਿਬ ਤੇ ਜਿਹੜੇ ਬੋਰਡ ਲਾਏ, ਉਹਨਾਂ ਦੇ ਵਿੱਚ ਉਹਨਾਂ ਨੇ ਗੁਰਮੁਖੀ ਦੇ ਥਾਂ 'ਚ ਲਿਖ ਦਿੱਤਾ ਹਿੰਦੀ ਦੇ ਵਿੱਚ। ਇੱਕ ਪਾਸੇ ਨਾਲ ਸ਼ਾਹਮੁਖੀ ਉਰਦੂ ਦੇ ਵਿੱਚ ਲਿਖਿਆ ਹੋਇਆ ਸੀ ਤੇ ਦੂਜੇ ਪਾਸੇ ਨਾਲ ਉਹਨਾਂ ਨੇ ਹਿੰਦੀ 'ਚ ਲਿਖ ਦਿੱਤਾ। ਜਦੋਂ ਇਹ ਹਿੰਦੀ 'ਚ ਲਿਖਿਆ ਹੋਇਆ ਪੜ੍ਹਿਆ, ਪੂਰੀ ਦੁਨੀਆ 'ਚ ਗਈਆਂ ਤਸਵੀਰਾਂ, ਤੇ ਸਿੱਖ ਜਿਹੜੇ ਸੀ ਉਹ ਤੇ ਪਰੇਸ਼ਾਨ ਹੋ ਗਏ ਕਿ ਗੁਰਮੁਖੀ ਦੇ ਬਜਾਏ ਇੱਥੇ ਹਿੰਦੀ ਕਿੱਥੋਂ ਆ ਵੜੀ। ਤੇ ਸਿੱਖਾਂ ਦੀ ਪਰੇਸ਼ਾਨੀ ਤੇ ਜਿਹੜੀ ਬਜਾਈ ਸੀਗੀ, ਨਾਲ ਹੀ ਨਾਲ ਜਿਹੜੇ ਪੰਜਾਬੀ ਸੇਵਕ ਸੀਗੇ, ਜਿਹੜੇ ਪੰਜਾਬੀ ਜ਼ੁਬਾਨ ਦੇ ਚਾਹਣ ਵਾਲੇ ਸੀਗੇ ਪੰਜਾਬ ਦੇ, ਉਹ ਵੀ ਸਾਰੇ ਐਕਟਿਵ ਹੋਏ। ਸਾਡੇ ਵਕੀਲ ਆ ਖਲੀਲ ਤਾਹਿਰ ਸਿੰਧੂ, ਪੰਜਾਬੀ ਪ੍ਰਚਾਰ ਦੀਆਂ ਸਾਰੀਆਂ ਜਿੰਨੀਆਂ ਰਿਟ ਪਟੀਸ਼ਨਾਂ ਵੀਆਂ, ਅਦਾਲਤਾਂ ਜਿੰਨੀਆਂ ਕਾਰਵਾਈਆਂ ਵੀਆਂ ਸਾਰੀਆਂ ਉਹੀ ਦੇਖਦੇ ਆ ਸਾਰਾ ਕੁਛ। ਉਹਨਾਂ ਨੇ ਵੀ ਇਹਦੇ ਉੱਤੇ ਕਾਰਵਾਈ ਸ਼ੁਰੂ ਕੀਤੀ, ਖਾਸੇ ਐਕਟਿਵ ਹੋਏ। ਨਾਲ ਜਿਹੜੇ ਹੋਰ ਪੰਜਾਬੀ ਸੇਵਕ ਸੀਗੇ ਉਹ ਸਾਰੇ ਵੀ ਐਕਟਿਵ ਹੋਏ। ਪਰ ਜਿਹੜਾ ਸਭ ਤੋਂ ਜ਼ਿਆਦਾ ਕੰਮ ਦਿਖਾਇਆ ਮਹਿੰਦਰਪਾਲ ਸਿੰਘ MPA, ਜਿਹੜੇ ਅਕਲੀਅਤੀ ਅਮੂਰ ਦੇ MPA, ਸਿੱਖਾਂ ਵੱਲੋਂ ਮਖਸੂਸ ਸੀਟ ਤੇ MPA, ਉਹਨਾਂ ਨੇ ਪਵਨ ਸਿੰਘ ਅਰੋੜਾ PRO ਆ ਗਵਰਨਰ ਦੇ, ਉਹਨਾਂ ਨੇ ਸਰਦਾਰ ਗੁਰਚਰਨ ਸਿੰਘ ਬਨਵੈਤ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਸਰਬਰਾਹ ਵਾ ਕੈਨੇਡਾ ਵਾਲੇ, ਉਹਨਾਂ ਨੇ ਬਹੁਤ ਜ਼ਿਆਦਾ ਗਮੋ ਗੁੱਸੇ ਦਾ ਇਜ਼ਹਾਰ ਕੀਤਾ। ਨਾਲ ਹੀ ਨਾਲ ਜਿਹੜੇ ਪੰਜਾਬੀ ਸੇਵਕ ਦੂਜੇ ਸੀਗੇ, ਬਾਬਰ ਜਲੰਧਰੀ ਸੀਗੇ, ਅੰਜਮ ਗਿੱਲ ਹੁਣੀ ਸੀਗੇ, ਅਮਦੀਰ ਹੁਸ਼ਿਆਰਪੁਰੀਆ ਸੀ, ਅਹਿਮਦ ਰਜ਼ਾ ਸੀ, ਬਾਬਾ ਨਜਮੀ ਸਾਹਿਬ ਸੀਗੇ, ਇਹਨਾਂ ਸਾਰਿਆਂ ਨੇ ਸ਼ਦੀਦ ਤਹਫੁਜ਼ਾਤ ਦਾ ਇਜ਼ਹਾਰ ਕੀਤਾ। ਬਾਬਾ ਨਜਮੀ ਸਾਹਿਬ ਨੇ ਫੈਸਲ ਅਲੀ ਨੂੰ ਲੈ ਕੇ ਨਾਲ ਖਾਸੀਆਂ ਮੁਲਾਕਾਤਾਂ ਵੀ ਕੀਤੀਆਂ, ਕੋਸ਼ਿਸ਼ਾਂ ਵੀ ਕੀਤੀਆਂ। ਆਖਰਕਾਰ ਉਹ ਸਾਰਾ ਜਿਹੜਾ ਇੱਕ ਜੁਆਇੰਟ ਵੈਂਚਰ ਹੋ ਰਿਹਾ ਸੀਗਾ, ਕਿਉਂ ਕਿਸੇ ਇੱਕ ਪਾਸਿਓਂ ਨਹੀਂ, ਹਰ ਕੋਈ ਜਿਹੜਾ ਇਹਦੇ ਉੱਤੇ ਕੋਸ਼ਿਸ਼ ਕਰ ਰਿਹਾ ਸੀ, ਹਰ ਪੰਜਾਬੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀ ਕਿ ਹਿੰਦੀ ਦਾ ਕੋਈ ਤਲਕ ਨਹੀਂ ਹੈ ਪੰਜਾਬ ਦੇ ਨਾਲ। ਲਿਖਣਾ ਵਾ ਦੇਵਨਾਗਰੀ ਦੇ ਬਜਾਏ ਤੁਸੀਂ ਪੰਜਾਬੀ 'ਚ ਲਿਖੋ, ਸ਼ਾਹਮੁਖੀ 'ਚ ਲਿਖੋ ਤੇ ਨਾਲ ਗੁਰਮੁਖੀ 'ਚ ਲਿਖ ਦਿਓ। ਔਰ ਜਿਹੜੇ ਖਾਸ ਕਰ ਇੰਡੀਅਨ ਸਿੱਖ ਆਉਂਦੇ ਆ ਜਾਂ ਦੁਨੀਆ ਭਰ ਤੋਂ ਵੀ ਸਿੱਖ ਆਉਂਦੇ, ਉਹ ਬਹੁਤਾ ਜਿਹੜਾ ਵਰਤਦੇ ਆ ਉਹ ਗੁਰਮੁਖੀ ਹੀ ਵਰਤਦੇ ਆ, ਤੇ ਉਹਨਾਂ ਨੇ ਗੁਰਮੁਖੀ ਪੜ੍ਹ ਲੈਣੀ ਸੀ। ਤੇ ਫੈਸਲਾ ਇਹ ਹੋਇਆ ਖਾਸ ਕਰ ਹੁਣ ਆ ਕੇ, ਅੱਛਾ ਵਿੱਚੋਂ ਇਹਨਾਂ ਨੇ ਕੀ ਕੀਤਾ, ਕੰਮ ਇਹ ਕੀਤਾ ਕਿ ਜਿਹੜਾ ਹਿੰਦੀ ਲਿਖੀ ਹੋਈ ਸੀ ਉਹਨੂੰ ਮਿਟਾ ਕੇ ਅੰਗਰੇਜ਼ੀ ਕਰ ਦਿੱਤਾ। ਫਿਰ ਵੀ ਜਿਹੜਾ ਇhtਜਾਜ ਸੀ ਉਹ ਜਾਰੀ ਰਿਹਾ ਪੰਜਾਬੀਆਂ ਵੱਲੋਂ ਕਿ ਵੀ ਜਿਹੜਾ ਇੱਥੇ ਬਣਦਾ ਵਾ, ਜਿਹੜਾ ਬਾਬੇ ਦਾ ਉੱਥੇ ਗੁਰਦੁਆਰਾ ਵਾ, ਜਨਮ ਅਸਥਾਨ ਆ, ਜਿਹੜੇ ਵੀ ਆਉਣੇ ਆ ਸਿੱਖ, ਉਹਨਾਂ ਲਈ ਗੁਰਮੁਖੀ 'ਚ ਲਿਖਿਆ ਜਾਵੇ ਤੇ ਮੁਨਾਸਬ ਆ। ਇਹ ਕੀ ਤੁਸੀਂ ਕਦੀ ਹਿੰਦੀ ਕਰ ਦਿੰਦੇ ਹੋ, ਕਦੀ ਅੰਗਰੇਜ਼ੀ ਕਰ ਦਿੰਦੇ ਹੋ। ਬਿਲ ਆਖਰ ਹੁਣ ਆ ਕੇ ਉਹ ਕੰਮ ਹੋ ਗਿਆ। ਜਿਹੜੇ ਉੱਥੇ ਬੋਰਡ ਲੱਗੇ ਹੋਏ ਆ ਉਹ ਸ਼ਾਹਮੁਖੀ ਉਰਦੂ ਦੇ ਨਾਲ ਨਾਲ ਉੱਥੇ ਥੱਲੇ ਗੁਰਮੁਖੀ ਦੇ ਵਿੱਚ ਵੀ ਜਿਹੜਾ ਉੱਥੇ ਲਿਖ ਦਿੱਤਾ ਗਿਆ ਵਾ ਜਨਮ ਅਸਥਾਨ, ਤੇ ਬਾਕੀ ਜਿੰਨਾ ਨਨਕਾਣਾ ਸਾਹਿਬ, ਵਾਰਬਰਟਨ, ਜਿਹੜੇ ਉੱਥੇ ਦੇ ਇਲਾਕੇ ਆ, ਉਹਨਾਂ ਦੀ ਨਿਸ਼ਾਨਦੇਹੀ ਆ ਜਿਹੜੀ ਹੁਣ ਗੁਰਮੁਖੀ 'ਚ ਵੀ ਕਰਤੀ ਗਈ ਆ। ਕਹਿਣ ਨੂੰ ਇੱਕ ਛੋਟਾ ਜਿਹਾ ਕੰਮ ਆ, ਇੱਕ ਸੜਕ ਤੇ ਲੱਗੇ ਹੋਏ ਬੋਰਡ ਹੀ ਆ, ਪਰ ਇਹ ਇੱਕ ਵੱਡਾ ਕੰਮ ਆ। ਇਹਦੇ ਪਿੱਛੇ ਪੂਰੀ ਤਾਰੀਖ ਲੁਕੀ ਹੋਈ ਆ। ਇਹਦੇ ਪਿੱਛੇ ਲੋਕਾਂ ਦੇ ਜਜ਼ਬਾਤ, ਲੋਕਾਂ ਦੀਆਂ ਖਾਹਿਸ਼ਾਤ। ਬਲਕਿ ਇਹਦੇ ਵਿੱਚ ਇੱਕ ਹੋਰ ਗੱਲ ਮੈਂ ਦੱਸਦਾ ਜਾਵਾਂ ਕਿ ਇਹ ਆਮ ਲੋਕ ਸਾਡੇ ਖਾਸ ਕਰ ਜਿਹੜੇ ਸ਼ਾਹਮੁਖੀ ਵਾਲੇ ਪੰਜਾਬੀ ਆ, ਉਹਨਾਂ ਦੇ ਨਜ਼ਦੀਕ ਇਹੀ ਅੱਛਾ ਗੁਰਮੁਖੀ ਤੇ ਹਿੰਦੀ 'ਚ ਕੀ ਫ਼ਰਕ ਆ। ਪਿਛਲੇ ਸਾਲ 550ਵੇਂ ਜਨਮ ਦਿਨ ਤੇ ਬਾਬਾ ਜੀ ਦੇ ਮਹਿਕਮਾ ਡਾਕ ਨੇ ਇੱਕ ਸਪੈਸ਼ਲ ਟਿਕਟ ਜਾਰੀ ਕੀਤਾ ਸੀ, ਪਾਕਿਸਤਾਨੀ ਮਹਿਕਮਾ ਡਾਕ ਨੇ 550ਵੇਂ ਜਨਮ ਦਿਨ ਦੇ ਹਵਾਲੇ ਨਾਲ। ਅੱਛਾ ਉਹਨਾਂ ਨੇ ਕੀਤਾ ਕਿ ਉਹਦੇ ਉੱਤੇ ਪਤਾ ਤੇ ਹੁੰਦਾ ਨਹੀਂ ਇੰਨਾ, ਗੁਰਮੁਖੀ ਲਿਖਣ ਦੇ ਬਜਾਏ ਹਿੰਦੀ 'ਚ ਲਿਖ ਦਿੱਤਾ। ਉਹ ਜਿਸ ਟਾਈਮ ਸਿੱਖ ਉੱਥੇ ਲੈਣ ਗਏ ਟਿਕਟ, ਉੱਥੇ ਪੂਰੀ ਦੁਨੀਆ 'ਚੋਂ ਸਰਦਾਰ ਆਏ ਹੋਏ ਸੀ, ਉਹਨਾਂ ਨੇ ਜਾਂਦੇ ਟਿਕਟ ਬੜੇ ਸ਼ੌਕ ਨਾਲ ਜੀ ਅਸੀਂ ਇਹ ਡਾਕ ਟਿਕਟ ਲੈ ਲਈਏ, ਉਹ ਤੇ ਪੋਸਟ ਕਾਰਡ ਲੈ ਲਈਏ। ਜਦੋਂ ਵਿਚਾਰੇ ਪੋਸਟ ਕਾਰਡ ਉਹਨਾਂ ਨੇ ਫੜਿਆ ਉੱਤੇ ਲਿਖੀ ਸੀ ਹਿੰਦੀ, ਉਹਨਾਂ ਨੇ ਚੁੱਕ ਕੇ ਪਰੇ ਮਾਰੇ। ਮੈਨੂੰ ਹਾਲੇ ਤੱਕ ਉਹ ਸੀਨ ਯਾਦ ਆ। ਉਹ ਕਹਿੰਦੇ ਅਸੀਂ ਇਹ ਕੀ ਕਰਨਾ ਸੀ, ਇਹਨੂੰ ਸਿਰ 'ਚ ਮਾਰੀਏ ਵੀ ਤੁਸੀਂ ਲਿਖਣਾ ਤੇ ਗੁਰਮੁਖੀ ਲਿਖੋ, ਸਾਡਾ ਹਿੰਦੀ ਨਾਲ ਕੀ ਤਲਕ। ਯਾਨੀ ਜ਼ੁਬਾਨ ਦਾ ਮਸਲਾ ਐਡਾ ਅਹਿਮ ਮਸਲਾ ਵਾ, ਰਸਮੁਲ ਖਤ ਦਾ ਮਸਲਾ, ਲਿਪੀ ਦਾ ਮਸਲਾ ਬਹੁਤ ਵੱਡਾ ਮਸਲਾ, ਤੇ ਇਹਦੇ ਨਾਲ ਲੋਕਾਂ ਦੀਆਂ ਖਾਹਿਸ਼ਾਤ ਜੁੜੀਆਂ ਹੁੰਦੀਆਂ, ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ। ਸਭ ਤੋਂ ਵੱਡੀ ਗੱਲ ਹੈ ਕਿ ਪੜ੍ਹਨ ਦਾ ਮਸਲਾ, ਆਮ ਬੰਦਾ ਜਿਹੜਾ ਹਿੰਦੀ ਨੂੰ ਪੜ੍ਹ ਹੀ ਕੋਈ ਨਹੀਂ ਸਕਦਾ, ਔਰ ਸਰਦਾਰਾਂ ਨੇ ਗੁਰਮੁਖੀ ਪੜ੍ਹਨੀ ਆ। ਇਸ ਲਈ ਇਹ ਵੱਡਾ ਕੰਮ ਹੋਇਆ ਔਰ ਬੜਾ ਸਲਾਹੁਣਯੋਗ ਕੰਮ ਆ। ਖੁਸ਼ੀ ਹੋਈ ਹੈ ਸਾਨੂੰ ਇਸ ਗੱਲ ਦੇ ਉੱਤੇ। ਅਸੀਂ ਮੁਬਾਰਕਬਾਦ ਪੇਸ਼ ਕਰਦੇ ਹਾਂ ਸਾਰੇ ਪੰਜਾਬੀ ਪਿਆਰਿਆਂ ਨੂੰ, ਔਰ ਖਾਸ ਕਰ ਪੂਰੀ ਦੁਨੀਆ ਦੇ ਜਿਹੜੇ ਸਰਦਾਰ ਆ, ਸਿੱਖ ਆ, ਉਹਨਾਂ ਨੂੰ ਵੀ ਕਿ ਇੱਥੇ ਗੁਰਮੁਖੀ ਦੇ ਵਿੱਚ ਬੋਰਡ ਲੱਗ ਗਏ ਆ, ਤੇ ਇਹ ਬੜਾ ਅੱਛਾ ਅਮਲ ਆ। ਔਰ ਇੱਦਾਂ ਦੇ ਕੰਮ ਜਿਹੜੇ ਆਇੰਦਾ ਵੀ ਅਸੀਂ ਜਾਰੀ ਰੱਖਾਂਗੇ। ਇਸ ਖੁਸ਼ੀ ਦੀ ਖਬਰ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਨ ਦੇ ਹਵਾਲੇ ਨਾਲ ਜਿਹੜੀ ਵੀ
ਤਕਰੀਬਾਤ ਦੀ ਅਪਡੇਟ ਹੋਏਗੀ ਉਹ ਤੁਹਾਨੂੰ ਪੰਜਾਬੀ ਪ੍ਰਚਾਰ ਰਾਹੀਂ ਮਿਲਦੀ ਰਹੇਗੀ ਤੇ ਅਗਲੀਆਂ ਜਿਹੜੀਆਂ ਖਬਰਾਂ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਅਗਲੀ ਵੀਡੀਓ ਤੱਕ।